ਅਗਲੀ ਖਬਰ ਜਿਹੜੀ ਸਾਂਝੀ ਕਰਨ ਜਾ ਰਹੇ ਹਾਂ ਉਹ ਆਪਣੇ ਸਿੱਖਾਂ ਦੇ ਨਾਲ ਤਾਂ ਭਾਰਤ ਦੀ ਸਰਕਾਰ ਦੇ ਨਾਲ ਸੰਬੰਧਿਤ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਇਸ ਤੋਂ ਐਗਜ਼ੈਕਟਲੀ ਅੱਧਾ ਘੰਟਾ ਪਹਿਲਾਂ ਯੂਐਸ ਦੀ ਜਿਹੜੀ ਸੈਨੇਟ ਆ ਉਹਦੀ ਹੀਅਰਿੰਗ ਹੋਈ ਹੈਗੀ ਆ। ਸੈਨੇਟ ਕਮੇਟੀ ਦੀ ਹੀਅਰਿੰਗ, ਜਿਹਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਇਹਦੇ ਉੱਤੇ ਹੀਅਰਿੰਗ ਹੋਈ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮਤਲਬ ਇਹ ਆ ਵੀ ਜਿਹੜੀਆਂ ਆਥੋਰੀਟੇਰੀਅਨ ਗਵਰਨਮੈਂਟਸ ਆ, ਜਿੱਦਾਂ ਮੰਨ ਲਓ ਵੀ ਚਾਈਨਾ ਦੀ ਹੋ ਗਈ, ਰਸ਼ੀਆ ਦੀ ਹੋ ਗਈ, ਟਰਕੀ ਦੀ ਹੋ ਗਈ, ਤੇ ਹੁਣ ਭਾਰਤ ਨੂੰ ਵੀ ਇਹੀ ਗਿਣਿਆ ਜਾਣ ਲੱਗਾ ਹੈਗਾ ਆ। ਹਾਲਾਂਕਿ ਉਹ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਦੁਨੀਆ ਦੀ ਬਹੁਤ ਵੱਡੀ ਡੈਮੋਕ੍ਰੇਸੀ ਹੈਗੇ ਆ, ਪਰ ਉੱਥੇ ਦੇ ਜਿਹੜੇ ਲੀਡਰ ਆ ਨਰਿੰਦਰ ਮੋਦੀ, ਉਹਨਾਂ ਨੂੰ ਐਥੋਰੀਟੇਰੀਅਨ ਹੀ ਸਮਝਿਆ ਜਾ ਰਿਹਾ ਹੈਗਾ, ਜੋ ਕੁਝ ਉੱਥੇ ਦੀ ਸਰਕਾਰ ਵੱਲੋਂ ਪਿਛਲੇ ਹਫ਼ਤਿਆਂ ਦੇ ਦੌਰਾਨ ਵਾਪਰਿਆ ਹੈਗਾ। ਸੋ ਇਹ ਇੱਕ ਹੀਅਰਿੰਗ ਜੋ ਆ 2.5 ਘੰਟੇ ਚੱਲੀ ਆ। ਇਸ ਹੀਅਰਿੰਗ ਦੇ ਵਿੱਚ ਜੋ ਸਿੱਖਾਂ ਦਾ ਮੁੱਦਾ ਆ ਵੀ ਕਿਸ ਤਰ੍ਹਾਂ ਅਮਰੀਕਾ ਦੇ ਸਿੱਖ ਸਿਟੀਜ਼ਨਸ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਭਾਰਤ ਸਰਕਾਰ ਦੇ ਏਜੰਸੀਆਂ ਦੇ ਬੰਦਿਆਂ ਵੱਲੋਂ, ਉਹ ਮੁੱਦੇ ਨੂੰ ਮੇਨ ਉਭਾਰਿਆ ਗਿਆ ਹੈਗਾ ਆ। ਸੈਨੇਟਰ ਜੋ ਕੇਨ ਹੈਗੇ ਆ, ਟਿਮ ਕੇਨ, ਉਹ ਇੱਕ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀ, ਤੁਹਾਨੂੰ ਪਤਾ ਹੀ ਆ ਵੀ ਕਾਫੀ ਪ੍ਰੋਮੀਨੈਂਟ ਸੈਨੇਟਰ ਆ। ਉਹਨਾਂ ਨੇ ਇਹ ਸਿੱਖਾਂ ਦਾ ਮੇਨ ਮੁੱਦਾ ਉਭਾਰਿਆ ਹੈ ਵੀ ਕਿਸ ਤਰ੍ਹਾਂ ਜੋ ਅਮਰੀਕਾ ਦੀ ਸਰਕਾਰ ਜਾਂ ਜਿਹੜੇ ਉੱਥੇ ਐਕਸਪਰਟ ਸੱਦੇ ਹੋਏ ਸੀ, ਜਿਨ੍ਹਾਂ ਦੇ ਵਿੱਚ ਫਰੀडम ਸਿਟੀਜ਼ਨ ਫੋਰਨ ਸਿਟੀਜ਼ਨ ਦੇ ਸੀਗੇ, ਰਿਪਰੈਜ਼ੈਂਟੇਟਿਵ, ਕੁਛ ਲਾਇਰ ਸੀਗੇ, ਉਹਨਾਂ ਤੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੁਐਸਚਨ ਆ ਉਹ ਪੁੱਛੇ ਗਏ ਹੈਗੇ ਆ ਕਿ ਕਿਸ ਤਰ੍ਹਾਂ ਜਿਹੜਾ ਸਿੱਖਾਂ ਦੇ ਉੱਤੇ ਜੋ ਇਹ ਕੁਝ ਵਾਪਰਿਆ ਉਹਦਾ ਕੀ ਕੀਤਾ ਜਾਵੇ। ਫਰੀडम ਹਾਊਸ ਦੇ ਜੋ ਪ੍ਰੈਜ਼ੀਡੈਂਟ ਆ ਉਹ ਮਾਈਕਲ ਐਬਰਾਮੋਵਿਚ ਆ, ਤੇ ਇਸੇ ਤਰ੍ਹਾਂ ਉੱਥੇ ਲਾਇਰ ਸੀਗੇ ਗੈਲਾਗਰ, ਤੇ ਇੱਕ ਹੋਰ ਜਿਹੜੇ ਲਾਇਰ ਸੀ ਉਹਨਾਂ ਦਾ ਨਾਮ ਮੇਰੇ ਸਾਹਮਣੇ ਇਸ ਟਾਈਮ ਨਹੀਂ ਆ ਰਿਹਾ। ਉਹ ਪੂਰੀ ਜਿਹੜੀ ਰਿਕਾਰਡਿੰਗ ਆ ਉਹ ਆਪਾਂ ਕੋਸ਼ਿਸ਼ ਕਰਾਂਗੇ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਯੂਟਿਊਬ ਤੇ ਵੀ ਪਾਵਾਂਗੇ, ਕਿਉਂਕਿ ਇੰਨੀ ਡਿਟੇਲ ਦੇ ਵਿੱਚ ਮੈਂ ਸਾਰੀ ਇਨਫੋਰਮੇਸ਼ਨ ਸੁਣ ਤੇ ਲਿਖ ਨਹੀਂ ਸਕਿਆ, ਕਿਉਂਕਿ ਹਜੇ ਅੱਧਾ ਘੰਟਾ ਹੀ ਹੋਇਆ ਆ ਇਹ ਵਾਸ਼ਿੰਗਟਨ ਡੀਸੀ ਦੇ ਵਿੱਚ ਇਹ ਜੋ ਹੀਅਰਿੰਗ ਆ ਸੈਨੇਟ ਕਮੇਟੀ ਦੀ ਇਹ ਹੋ ਕੇ ਹਟੀ ਆ। ਹੁਣੇ 2-2.5 ਘੰਟੇ ਦੀ ਇਹ ਹੀਅਰਿੰਗ ਸੀਗੀ। ਸੋ ਟਰਾਂਸਨੈਸ਼ਨਲ ਰਿਪਰੈਸ਼ਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਇਹਦਾ ਮਤਲਬ ਇਹ ਹੁੰਦਾ ਆ ਵੀ ਜਿਹੜੀਆਂ ਐਥੋਰੀਟੇਰੀਅਨਸ ਗਵਰਨਮੈਂਟਸ ਆ ਉਹ ਟਾਰਗੇਟ ਕਰਦੀਆਂ ਆ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਦੇ ਨਾਲ ਐਗਰੀ ਨਹੀਂ ਕਰਦੇ ਬਾਹਰਲੇ ਮੁਲਕਾਂ ਦੇ ਵਿੱਚ, ਟਾਰਗੇਟਿੰਗ ਡਿਸੈਂਟਰਸ ਅਬਰੋਡ। ਤੇ ਇਹਦੇ ਸੰਬੰਧ ਦੇ ਵਿੱਚ ਇਹ ਹੀਅਰਿੰਗ ਹੋਈ ਸੀ। ਯੂਐਸ ਦੀ ਜਸਟਿਸ ਡਿਪਾਰਟਮੈਂਟ ਨੇ ਇੰਡਾਈਟਮੈਂਟ ਫਾਈਲ ਕੀਤੀ ਹੈਗੀ ਆ ਨਿਖਲ ਗੁਪਤਾ ਦੇ ਅਗੇਂਸਟ, ਜਿਨ੍ਹਾਂ ਦੇ ਉੱਤੇ ਚਾਰजेस ਲੱਗਦੇ ਹੈਗੇ ਆ ਵੀ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਕਤਲ ਕਰਨ ਦੇ ਲਈ $15,000 ਦਿੱਤਾ ਤੇ $1 ਲੱਖ ਦਾ ਵਾਅਦਾ ਹੋਇਆ ਸੀ। ਸੋ ਇਹਦੇ ਸੰਬੰਧ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ, ਜੋ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਜੋ ਹੈੱਡ ਵੀ ਹੈਗੇ ਆ, ਉਹਨਾਂ ਨੇ ਇਹ ਕਿਹਾ ਆ, FBI ਨੂੰ ਇਹ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਦਾ ਲਾਈਫ ਵੀ ਇੱਕ ਖਤਰੇ ਦੇ ਵਿੱਚ ਸੀ। ਆਪਾਂ ਤੁਹਾਨੂੰ ਪਿਛਲੇ ਹਫ਼ਤਿਆਂ ਦੇ ਦੌਰਾਨ ਇਹ ਖਬਰਾਂ ਸਾਂਝੀਆਂ ਕੀਤੀਆਂ ਕਿਸ ਤਰ੍ਹਾਂ ਇਕੱਲੇ ਉਹ ਡਾਕਟਰ ਪ੍ਰਿਤਪਾਲ ਸਿੰਘ ਨਹੀਂ, ਡਾਕਟਰ ਅਮਰਜੀਤ ਸਿੰਘ, ਬੌਬੀ ਸਿੰਘ ਸੈਕਰਾਮੈਂਟੋ ਤੋਂ ਆਪਣਾ ਨੌਜਵਾਨ, ਹੋਰ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਭਾਰਤ ਦੀ ਹਿੱਟ ਲਿਸਟ ਤੇ ਸੀ। ਈਵਨ ਉਹਨਾਂ ਨੇ ਜਿਹੜੀ ਰਿਕਾਰਡਿੰਗਸ ਹੋਈਆਂ ਆ FBI ਦੇ ਨਾਲ, ਉੱਤੇ ਇਹ ਵੀ ਪਤਾ ਲੱਗਿਆ ਵੀ 30 ਦੇ ਕਰੀਬ ਜਿਹੜੇ ਆ ਸਿੱਖ ਆ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਮਾਰਨਾ ਸੀ। ਭਾਈ ਹਰਦੀਪ ਸਿੰਘ ਨਿੱਜਰ ਅਨਫੋਰਚੂਨੇਟਲੀ ਇਹ ਉਹਨਾਂ ਦਾ ਜਿਹੜਾ ਸ਼ਿਕਾਰ ਹੋ ਗਏ। ਉਸ ਟਾਈਮ ਦੇ ਉੱਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਰੌਲਾ ਵੀ ਪਾਇਆ ਸੀ ਕਿ ਭਾਈ ਜਿਹੜੀ ਇੰਡੀਆ ਦੀ ਸਰਕਾਰ ਇਨਵੋਲਵ ਆ ਤੇ ਇੰਡੀਆ ਵਾਲੇ ਜਿਹੜੇ ਆ ਉਹਨਾਂ ਨੇ ਅਬਸਰਡ ਕਹਿ ਕੇ ਜਿਹੜਾ ਆ ਸਾਰਾ ਕੁਝ ਬੰਦ ਕਰ ਦਿੱਤਾ ਸੀ, ਤੇ ਵੀ ਨਹੀਂ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ। ਪਰ ਜਦੋਂ ਹੀ ਹੁਣ ਅਮਰੀਕਾ ਵਾਲਿਆਂ ਨੇ ਚਾਰजेस ਲਾਏ ਹੈਗੇ ਆ ਤੇ ਹੁਣ ਕਹਿੰਦੇ ਜੀ ਅਸੀਂ ਇੱਕ ਕਮੇਟੀ ਵੀ ਬਣਾ ਦਿੱਤੀ ਹੈਗੀ ਆ, ਉਹਦੇ ਉੱਤੇ ਆਪਾਂ ਵਰਕਆਊਟ ਕਰ ਰਹੇ ਆ। ਯੂਐਸ ਗਵਰਨਮੈਂਟ ਦੇ ਕੁਝ ਆਫੀਸ਼ੀਅਲਸ ਮੰਡੇ ਨੂੰ ਗਏ ਵੀ ਆ ਉੱਥੇ ਇੰਡੀਆ ਦੇ ਵਿੱਚ, ਉਹਨਾਂ ਨੇ ਗੱਲਬਾਤ ਵੀ ਕੀਤੀ ਆ ਉੱਥੇ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ। ਸੋ ਅੱਜ ਇਸ ਜਿਹੜੀ ਕਮੇਟੀ ਦੀ ਹੀਅਰਿੰਗ ਹੋਈ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਡਾਕਟਰ ਪ੍ਰਿਤਪਾਲ ਹੋਣਾ ਦੇ ਕਹਿਣ ਦੇ ਮੁਤਾਬਕ ਵੀ ਜਿਹੜੀ ਇੰਡੀਆ ਦੀ ਫੋਰਨ ਪਾਲਿਸੀ ਆ ਉਹਦੇ ਉੱਤੇ ਜਿਹੜਾ ਆ ਤੁਹਾਨੂੰ ਦੇਖਣਾ ਚਾਹੀਦਾ ਆ। ਉਹਨਾਂ ਨੇ ਇਹ ਕਿਹਾ ਵੀ ਮੈਂ ਯੂਐਸ ਦੀ ਕਾਂਗਰਸ ਨੂੰ ਇਹ ਕਹਿਣਾ ਆ, ਮੰਗਦਾ ਆ ਵੀ ਜਿਹੜੇ ਐਗਜ਼ਿਸਟਿੰਗ ਲਾਜ਼ ਹੈਗੇ ਆ ਜਿਹਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾਂਦੀ ਆ ਵੀ ਜਿਹੜੀਆਂ ਬਾਹਰਲੀਆਂ ਸਰਕਾਰਾਂ ਆ ਜਾਂ ਉਹਨਾਂ ਦੇ ਏਜੰਟ
ਅਮਰੀਕਾ ਦੀ ਧਰਤੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪੁੱਠਾ ਕੰਮ ਨਾ ਕਰ ਸਕਣ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਥ੍ਰੈਟ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਉਹਦੇ ਵਿੱਚ ਜਿਹੜੇ ਇਸ ਟਾਈਮ ਦੇ ਉੱਤੇ ਪੈਂਡਿੰਗ ਲਾਜ਼ ਹੈਗੇ ਆ, ਇੱਕ S831 ਤੇ HR 3654, ਸੋ ਉਹਨਾਂ ਨੂੰ ਜਿਹੜਾ ਆ ਛੇਤੀ ਤੋਂ ਛੇਤੀ ਜਿਹੜਾ ਆ ਉਹ ਸਟਰੋਂਗ ਕੀਤਾ ਜਾਵੇ। ਉਹਨਾਂ ਨੇ ਇਹ ਵੀ ਕਿਹਾ ਆ ਵੀ ਇੰਡੀਆ ਨੂੰ ਉਸ ਜਿਹੜੀ ਗੱਲਬਾਤ ਆ ਉਹਦੇ ਵਿੱਚ ਇਨਕਲੂਡ ਕੀਤਾ ਜਾਵੇ। ਜਿਹੜੀ ਇਹ ਟ੍ਰਾਂਜੈਕਸ਼ਨਲ ਰਿਪਰੈਸ਼ਨ ਆ, ਇਹਦੇ ਵਿੱਚ ਹੋਰ ਸਰਕਾਰਾਂ ਜਿੱਦਾਂ ਚਾਈਨਾ ਦੀ ਆ, ਟਰਕੀ ਦੀ ਆ, ਰਸ਼ੀਆ ਦੀ ਆ, ਵੀ ਇੰਡੀਆ ਵਾਲਿਆਂ ਦਾ ਵੀ ਸੇਮ ਹੀ ਆ ਸਾਰਾ ਕੁਝ, ਉਹੀ ਕੁਝ ਕਰ ਰਹੇ ਆ ਜੋ ਇਹ 3 ਸਰਕਾਰਾਂ ਜਾਂ 4 ਸਰਕਾਰਾਂ ਕਰ ਰਹੀਆਂ ਹੈਗੀਆਂ। ਉਹਦੇ ਵਿੱਚ ਜਿਹੜੇ ਐਕਸਪਰਟ ਵਿਟਨੈਸ ਸੀਗੇ, ਉਹਨਾਂ ਤੋਂ ਵੱਖ-ਵੱਖ ਜਿਹੜੇ ਸੈਨੇਟਰਸ ਆ, ਉਹਨਾਂ ਨੇ ਇਹ ਸਾਰਾ ਕੁਝ ਪੁੱਛਿਆ ਹੈਗਾ। ਸੋ ਜੋ ਸੈਨੇਟਰ ਕੇਨ ਹੈਗੇ ਆ, ਉਹਨਾਂ ਨੇ ਇੰਡੀਆ ਦੀ ਕੋਸ਼ਿਸ਼ ਸਿੱਖਾਂ ਨੂੰ ਮਾਰਨ ਦੇ ਲਈ US ਦੀ ਧਰਤੀ ਦੇ ਉੱਤੇ, ਉਹਦੇ ਸੰਬੰਧ ਦੇ ਵਿੱਚ ਜਿਹੜੇ ਕੁਐਸਚਨ ਪੁੱਛੇ ਆ। ਇਹਦੇ ਵਿੱਚ ਚੇਅਰਮੈਨ ਕਾਰਡਿਨ, ਰੈਂਕਿੰਗ ਕਮੇਟੀ ਦੇ ਮੈਂਬਰ ਰਿਸ਼ਿਚ, ਇਹ ਸਾਰੇ ਜਿਹੜੇ ਹਾਜ਼ਰ ਸੀ। ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੁਐਸਚਨ ਆ ਉਹਨਾਂ ਦੇ ਵੱਲੋਂ ਪੁੱਛੇ ਗਏ ਹੈਗੇ। ਕਿਸ ਤਰ੍ਹਾਂ ਜਿਹੜੀ ਆ FBI ਪਬਲਿਕ ਨੂੰ ਇਨਫੋਰਮ ਕਰੇ, ਤਾਂ ਕਿ ਤੁਹਾਨੂੰ ਲੱਗਦਾ ਆ ਵੀ ਕੋਈ ਬਾਹਰ ਦੀ ਸਰਕਾਰ ਦਾ ਬੰਦਾ ਤੁਹਾਨੂੰ ਥ੍ਰੈਟ ਕਰ ਰਿਹਾ ਹੈਗਾ, ਜਾਂ ਉਹਨਾਂ ਦੇ ਇੱਥੇ ਜਿਹੜੇ ਏਜੰਟ ਹੈਗੇ ਆ ਉਹ ਤੁਹਾਨੂੰ ਕਿਸੇ ਤਰ੍ਹਾਂ ਦੇ ਨਾਲ ਇਨਡਾਇਰੈਕਟਲੀ ਥ੍ਰੈਟ ਕਰ ਰਹੇ ਹੈਗੇ ਆ। ਸੋ ਇਹ ਸਾਰੇ ਕਾਸੇ ਤੇ ਇਸ ਤੋਂ ਬਿਨਾਂ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਹੋਈਆਂ ਟਰਕੀ ਨੂੰ ਲੈ ਕੇ, ਚਾਈਨਾ ਨੂੰ ਲੈ ਕੇ। ਵੀ ਬਾਹਰ ਦੀਆਂ ਸਰਕਾਰਾਂ ਆ, ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜੇ ਇੱਥੇ ਲੋਕ ਰਹਿੰਦੇ ਆ, ਜੇ ਉਹ ਆਪਣੀ ਆਵਾਜ਼ ਉਠਾਉਂਦੇ ਹੈਗੇ ਉਹ ਸਰਕਾਰਾਂ ਦੇ ਉਲਟ, ਤੇ ਉਹਨਾਂ ਦੇ ਪਰਿਵਾਰਾਂ ਨੂੰ ਪਿੱਛੇ ਕਿੱਦਾਂ ਤੰਗ ਕੀਤਾ ਜਾਂਦਾ ਹੈਗਾ, ਉਹਨਾਂ ਨੂੰ ਚੱਕ ਲਿਆ ਜਾਂਦਾ ਆ। ਕੱਲ ਦੀ ਗਾਰਡੀਅਨ ਦੀ ਅਖਬਾਰ ਦੀ ਜਿਹੜੀ ਨਿਊਜ਼ਪੇਪਰ ਸੀ, ਗਾਰਡੀਅਨ ਨਿਊਜ਼ਪੇਪਰ ਇੰਗਲੈਂਡ ਦਾ, ਉਹਦੇ ਵਿੱਚ ਭਾਈ ਖੰਡਾ ਉਹਨਾਂ ਦੇ ਪਰਿਵਾਰ ਦੀ ਪੂਰੀ ਇੰਟਰਵਿਊ ਛਾਪੀ। ਉਹਨੇ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਦੀ ਭੈਣ ਨੂੰ ਤੇ ਉਹਨਾਂ ਦੇ ਮਾਤਾ ਜੀ ਨੂੰ ਚੱਕ ਲਿਆ ਜਾਂਦਾ ਸੀ, ਕਿੱਦਾਂ ਉਹਨਾਂ ਤੋਂ ਜਿਹੜੇ ਫੋਨ ਕਰਾਈ ਜਾਂਦੇ ਸੀ। ਸੋ ਇਹ ਸਾਰਾ ਕੁਝ, ਇਹ ਮੇਨ ਮੁੱਦਾ ਇਹ ਵੀ ਰਿਹਾ ਕਿ ਕਿਸ ਤਰ੍ਹਾਂ ਜਿਹੜੀ FBI ਜਾਂ ਅਮਰੀਕਾ ਦੀ ਸਰਕਾਰ ਆ ਉਹ ਇੱਥੇ ਦੇ ਸਿਟੀਜ਼ਨਸ ਨੂੰ ਬਚਾ ਸਕਦੀ ਆ, ਤਾਂ ਕਿ ਉਹਨਾਂ ਦੇ ਜਿਹੜੇ ਪਰਿਵਾਰ ਬੈਕ ਹੋਮ ਜਿਹੜੇ ਵੱਖ-ਵੱਖ ਮੁਲਕਾਂ 'ਚ ਆ, ਜਿੱਦਾਂ ਸਾਡੇ ਕੋਈ ਭਾਰਤ ਦੇ ਵਿੱਚ ਆ, ਕਿਸੇ ਦੇ ਚਾਈਨਾ 'ਚ ਆ, ਕਿਸੇ ਦੇ ਟਰਕੀ 'ਚ ਆ, ਕਿਸੇ ਦੇ ਰਸ਼ੀਆ 'ਚ ਆ, ਉਹਨਾਂ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕੇ, ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਇਨਫੋਰਮੇਸ਼ਨ ਦਿੱਤੀ ਜਾ ਸਕੇ ਵੀ ਤੁਹਾਡੇ ਕੀ ਰਾਈਟਸ ਹੈਗੇ ਆ, ਕਿੱਦਾਂ ਤੁਸੀਂ ਜਿਹੜੇ ਆ FBI ਨੂੰ ਕੰਟੈਕਟ ਕਰ ਸਕਦੇ ਹੈਗੇ ਆ। ਸੋ ਥੋੜੇ ਬਹੁਤੇ ਮੁੱਦੇ ਉਹਨਾਂ ਨੇ ਡਿਸਕਸ ਵੀ ਕੀਤੇ ਆ। ਜਿਹੜੇ ਐਕਸਪਰਟ ਸੀਗੇ, ਫਰੀडम ਹਾਊਸ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਤਾਂ ਮਾਈਕਲ, ਉਹਨਾਂ ਨੇ ਇਹ ਕਿਹਾ ਵੀ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਆ, ਇਹਦਾ ਟਿਪ ਆਫ ਦਾ ਆਈਸਬਰਗ ਆ, ਬਹੁਤ ਕੁਝ ਇਹ ਵਾਪਰਦਾ ਆ। ਹੁਣ ਜਿੱਦਾਂ ਉਹਨਾਂ ਨੇ ਟਰਕੀ ਵਾਲੇ ਮੁੱਦੇ ਤੇ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ, ਉਹ ਕਹਿੰਦੇ ਵੀ ਜਦੋਂ ਟਰਕੀ ਵਾਲਿਆਂ ਦਾ ਜਿਹੜਾ ਲੀਡਰ ਆ, ਉਹ ਆਪਾਂ ਨੂੰ ਪਤਾ ਹੀ ਆ ਵੀ ਹਾਲਾਂਕਿ ਅਮਰੀਕਾ ਦਾ ਬੇਸ ਵੀ ਆ ਟਰਕੀ ਦੇ ਵਿੱਚ, ਤੇ ਟਰਕੀ ਨੂੰ ਕਹਿੰਦੇ ਵੀ ਜੇ ਬੰਦਾ ਬਾਈ ਚਾਂਸ ਡਿਪੋਰਟ ਕਰ ਦਿੱਤਾ ਜਾਵੇ ਤੇ ਉਹਦਾ ਜਿਹੜਾ ਉੱਥੇ ਜੋ ਉਹਦਾ ਹਾਲ ਹੋਊਗਾ ਉਹ ਤੁਸੀਂ ਨਾ ਹੀ ਪੁੱਛੋ। ਸੋ ਇਹੀ ਗੱਲ, ਸੋ ਜੇ ਇੰਡੀਆ ਨੂੰ ਵੀ ਇਨਕਲੂਡ ਕੀਤਾ ਜਾਵੇ, ਜਿਹੜੇ ਲੋਕ ਪੋਲੀਟੀਕਲ ਅਸਾਈਲਮ ਲੈ ਰਹੇ ਹੈਗੇ ਆ, ਜੇ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ ਵੀ ਉਹਨਾਂ ਦੀ ਕੀ ਪੋਜੀਸ਼ਨ ਹੋਊਗੀ। ਜੇ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨ ਨੂੰ ਜਿਹੜਾ ਉਹਦਾ ਹੱਕ ਆ ਫਰੀडम ਆਫ ਸਪੀਚ ਦਾ ਮੰਗਣ ਦੇ ਉੱਤੇ, ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਜੇ ਰੱਬ ਨਾ ਕਰੇ ਕਿਸੇ ਬੰਦੇ ਨੂੰ ਭਾਰਤ ਨੂੰ ਡਿਪੋਰਟ ਕਰ ਦਿੱਤਾ ਜਾਵੇ, ਇੰਡੀਆ ਨੂੰ, ਤੇ ਉਹਦਾ ਉੱਥੇ ਜਾ ਕੇ ਕੀ ਹਾਲ ਬਣੂਗਾ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਇਹ ਬੰਦੇ ਨੇ ਤਾਂ ਇੱਥੇ ਪੋਲੀਟੀਕਲ ਅਸਾਈਲਮ ਦੇ ਲਈ ਅਪਲਾਈ ਕੀਤਾ ਸੀ। ਸੋ ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਟਰਕੀ ਦੇ ਲੋਕਾਂ ਨੂੰ ਡਿਪੋਰਟ ਨਾ ਕੀਤਾ ਜਾਵੇ। ਸੋ ਹੋ ਸਕਦਾ ਇੰਡੀਆ ਵਾਲਿਆਂ ਨੂੰ ਵੀ ਇਹ ਵਿੱਚ ਇਨਕਲੂਡ ਕੀਤਾ ਜਾਵੇ, ਕਿਉਂਕਿ ਹੁਣ ਦੁਨੀਆ ਦਾ ਕੋਈ ਵੀ ਮੀਡੀਆ ਨਹੀਂ ਰਿਹਾ ਜਿੱਥੇ ਨਹੀਂ ਪਤਾ ਚੱਲਿਆ ਵੀ ਭਾਰਤ ਦੀ ਸਰਕਾਰ ਕਿਸ ਤਰ੍ਹਾਂ ਜਿਹੜੇ ਲੋਕ ਉਹਨਾਂ ਦੇ ਨਾਲ ਐਗਰੀ ਨਹੀਂ ਕਰਦੇ ਉਹਨਾਂ ਨੂੰ ਮਾਰਨ ਤੱਕ ਬਾਹਰਲੇ ਮੁਲਕਾਂ ਤੱਕ ਜਾਂਦੀ ਹੈਗੀ ਆ। ਪੁਟਿਨ ਦੀ ਐਗਜ਼ਾਮਪਲ ਵਾਰ-ਵਾਰ ਆਈ, ਰਸ਼ੀਆ ਦੀ ਵੀ ਉਹ ਆਟੋਕ੍ਰੈਟ ਹੈਗਾ ਆ, ਚਾਈਨਾ ਵਾਲਿਆਂ ਦੀ ਆਈ, ਟਰਕੀ ਵਾਲਿਆਂ ਦੀ ਆਈ ਹੈਗੀ ਆ। ਸੋ ਇਹ ਹੀਅਰਿੰਗ 2.5 ਘੰਟੇ ਦੇ ਕਰੀਬ ਜਿਹੜੀ ਚੱਲੀ ਹੈਗੀ ਅੱਜ ਵਾਸ਼ਿੰਗਟਨ DC ਦੇ ਵਿੱਚ। ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਵੱਖ-ਵੱਖ ਲੀਡਰ ਇਹਦੇ ਵਿੱਚ ਇਸ ਹੀਅਰਿੰਗ ਦੇ ਵਿੱਚ ਹਾਜ਼ਰ ਸੀਗੇ। ਚੇਅਰਮੈਨ ਜੋ ਇਹ ਸੈਨੇਟ ਦੀ ਜਿਹੜੀ ਕਮੇਟੀ ਹੈਗੀ ਆ, ਉਹਦੇ ਕਾਰਡਿਨ ਤੇ ਰੈਂਕਿੰਗ ਮੈਂਬਰ ਰਿਸਿਚ, ਇਹ ਉੱਥੇ ਸੀਗੇ, ਤੇ ਫਰੀडम ਹਾਊਸ ਦੇ ਪ੍ਰੈਜ਼ੀਡੈਂਟ ਮਾਈਕਲ ਉੱਥੇ ਸੀ। ਇਸ ਤੋਂ ਬਿਨਾਂ 2 ਲਾਇਰ ਸੀਗੀਆਂ, ਇੱਕ ਇੰਗਲੈਂਡ ਤੋਂ ਸੀ, ਉਹ ਸਪੈਸ਼ਲੀ ਵੀ ਜਿਹੜੇ ਬਾਹਰਲੇ ਮੁਲਕਾਂ ਦੇ ਸਿਟੀਜ਼ਨਾਂ ਨੂੰ ਉੱਥੇ ਜਦੋਂ ਕਿਤੇ ਚਲੇ ਜਾਂਦੇ, ਉੱਥੇ ਦੀਆਂ ਸਰਕਾਰਾਂ ਝੂਠੇ ਮੁਕੱਦਮਿਆਂ 'ਚ
ਫਸਾ ਲੈਂਦੀਆਂ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਵੀ ਆਪਣਾ ਨੌਜਵਾਨ ਜੱਗੀ ਜੌਹਲ 7 ਸਾਲ ਹੋ ਗਏ ਆ ਇੰਗਲੈਂਡ ਦਾ ਸਿਟੀਜ਼ਨ, ਉਹਨੂੰ ਇੰਡੀਆ ਦੀ ਸਰਕਾਰ ਨੇ ਕਿਸ ਤਰ੍ਹਾਂ ਉੱਥੇ ਫਸਾ ਕੇ ਰੱਖਿਆ ਹੋਇਆ। ਝੂਠੇ ਤੇ ਝੂਠੇ ਜਿਹੜੇ ਕੇਸ ਪਾਏ ਜਾ ਰਹੇ ਆ ਤੇ ਪ੍ਰੂਵ ਕੁਛ ਨਹੀਂ ਹੋ ਰਿਹਾ। ਸੋ ਇੱਕ ਵਾਰ ਫਿਰ ਵਾਸ਼ਿੰਗਟਨ ਡੀਸੀ ਵਿੱਚ ਦੁਨੀਆ ਦੀ ਜਿਹੜੀ ਸੁਪਰ ਪਾਵਰ ਆ, ਉੱਥੇ ਕਮੇਟੀ ਦੀ ਜਿਹੜੀ ਹੀਅਰਿੰਗ ਹੋਈ ਆ, ਉੱਥੇ ਸਿੱਖਾਂ ਦਾ ਮੁੱਦਾ ਬਹੁਤ ਜ਼ੋਰ ਸ਼ੋਰ ਦੇ ਨਾਲ ਉੱਭਰਿਆ ਹੈਗਾ ਆ। ਤੇ ਹੋਪਫੁਲੀ ਜੋ ਹੁਣ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਆ, ਈਵਨ ਅਮਰੀਕਾ ਦੀ ਸਰਕਾਰ ਆ, ਉਹਨੂੰ ਕਲੀਅਰ ਹੋ ਗਿਆ ਵੀ ਕਿਸ ਤਰ੍ਹਾਂ ਜਿਹੜਾ ਸਿੱਖ ਆ ਜਾਂ ਮਿਨੋਰਟੀਜ਼ ਆ, ਉਹਨਾਂ ਦੇ ਉੱਤੇ ਭਾਰਤ ਦੀ ਸਰਕਾਰ ਵੱਲੋਂ ਜ਼ੁਲਮ ਕੀਤਾ ਜਾਂਦਾ ਹੈਗਾ। ਸੋ ਉਹ ਜਿਹੜੀ ਸਾਰੀ ਹੀਅਰਿੰਗ ਆ 2.5 ਘੰਟੇ ਦੀ ਕਰੀਬ ਹੈਗੀ ਆ। ਆਪਾਂ ਪੂਰੀ ਉਹ ਰਿਕਾਰਡਿੰਗ ਕੀਤੀ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਦੇ ਨੈਟਵਰਕਸ ਆ, ਉਹਨਾਂ ਦੇ ਉੱਤੇ ਤੁਹਾਨੂੰ ਸ਼ੇਅਰ ਕੀਤੀ ਜਾਵੇ ਤਾਂ ਕਿ ਤੁਸੀਂ ਦੇਖ ਸਕੋ। ਉੱਥੇ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਸਿੱਖ ਆ ਉਸ ਹੀਅਰਿੰਗ ਦੇ ਵਿੱਚ ਪਹੁੰਚੇ ਹੋਏ ਸੀ। ਸੈਨੇਟਰਸ ਤਾਂ ਤੁਹਾਨੂੰ ਪਤਾ ਹੀ ਆ ਕਾਫੀ ਉੱਥੇ ਸੀਗੇ, ਤੇ ਡਾਕਟਰ ਪ੍ਰਿਤਪਾਲ ਸਿੰਘ ਹੁਣੀ ਵੀ ਪਹੁੰਚੇ ਹੋਏ ਸੀ। ਸੋ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਜਿਹੜਾ ਮੁੱਦਾ ਆ ਉਹ ਖਾਸ ਕਰਕੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਉਹ ਚੁੱਕਿਆ ਹੈਗਾ ਆ। ਕਿਉਂਕਿ ਹੁਣ ਇਹ ਟਰਮ ਵੀ ਆਪਣੇ ਸਾਰੇ ਲੋਕਾਂ ਨੂੰ ਸਮਝ ਆ ਜਾਣੀ ਚਾਹੀਦੀ ਆ ਵੀ ਇਹਦਾ ਮਤਲਬ ਕੀ ਹੁੰਦਾ ਆ। ਜਿਹੜੀਆਂ ਬਾਹਰ ਦੀਆਂ ਸਰਕਾਰਾਂ, ਹੋਰ ਮੁਲਕਾਂ ਦੀਆਂ ਸਰਕਾਰਾਂ ਸਾਡੇ ਮੁਲਕ ਅਮਰੀਕਾ ਦੇ ਵਿੱਚ ਆ ਕੇ ਸਿਟੀਜ਼ਨਸ ਨੂੰ ਥ੍ਰੈਟ ਕਰਦੀਆਂ ਆ, ਉਸ ਮੁੱਦੇ ਦੇ ਉੱਤੇ ਜਿਹੜੀ ਸਾਰੀ ਹੀਅਰਿੰਗ ਅੱਜ ਹੋਈ ਹੈ। ਜੀ,